ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਇਸ ਪ੍ਰੋਗਰਾਮ ਦੀ ਰੂਏਰਵਾਂ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਉਣਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 6 ਮਾਰਚ 2017 23 ਫੱਗਣ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਟੀਵੀ 84 ਨੂੰ ਕੇਬਲਸ ਦੇ ਉੱਪਰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ 3 ਕੇਬਲਸ ਦੇ ਉੱਪਰ ਟੀਵੀ 84 ਨੂੰ ਦੇਖ ਸਕਦੇ ਹੋ, ਜਿਸ ਤਰ੍ਹਾਂ ਕਿ ਸਪੈਕਟਰਮ ਕੇਬਲ, ਬੈਲ 5 ਕੇਬਲ ਇਨ ਕੈਨੇਡਾ, ਆਰਸੀਐਨ ਕੇਬਲ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੇ ਤੁਸੀਂ ਹੋਰ ਮਾਧਿਅਮ ਰਾਹੀਂ ਟੀਵੀ 84 ਨਾਲ ਦੇਖਣਾ ਚਾਹੁੰਦੇ ਹੋ ਉਹ ਇਹ ਨੇ roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ। ਜੇ ਤੁਸੀਂ ਟੀਵੀ 84 ਨੂੰ ਗਲੋਬਲੀ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਗਲੋਬਲ CPN ਦੀ ਐਪ ਰਾਹੀਂ, ਆਨਲਾਈਨ ਸਟ੍ਰੀਮਿੰਗ, ਟੀਵੀ 84 ਦੀ ਐਪ ਰਾਹੀਂ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਅਸੀਂ ਅੱਜ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਪਹਿਲੇ ਇਸ਼ੂ ਬਾਰੇ ਸਾਡੇ ਦਰਸ਼ਕਾਂ ਨੂੰ? ਦੇਖੋ, ਅਸੀਂ ਜਦੋਂ ਭਾਰਤ ਦੇ ਨਕਸ਼ੇ ਵਿੱਚ ਕੈਦ, ਅੱਡ-ਅੱਡ ਕੌਮਾਂ, ਅਕਲੀਅਤਾਂ ਦਾ ਜ਼ਿਕਰ ਕਰਦੇ ਹਾਂ ਤੇ ਅਕਸਰ ਭਾਰਤ ਦੇ ਉੱਤਰ ਪੂਰਬ ਵਿੱਚ ਸਥਿਤ 7 ਜਿਹੜੀਆਂ ਸਟੇਟਾਂ ਨੇ ਨਾਰਥ ਈਸਟ ਦੀਆਂ, ਉਹਨਾਂ ਦਾ ਜ਼ਿਕਰ ਹੁੰਦਾ ਜੀ ਕਿ ਕਿਵੇਂ, ਜਿਨ੍ਹਾਂ ਨੂੰ 7 ਸਿਸਟਰ ਸਟੇਟਸ ਵੀ ਕਿਹਾ ਜਾਂਦਾ ਹੈ, ਕਿ ਕਿਵੇਂ ਸਾਰੇ ਨਾਰਥ ਈਸਟ ਦੇ ਉੱਤੇ ਭਾਰਤ ਨੇ ਫੌਜੀ ਜ਼ੋਰ ਦੇ ਨਾਲ ਕਬਜ਼ਾ ਜਮਾਇਆ ਹੋਇਆ ਔਰ ਕਿੰਨੇ ਵੱਡੇ ਪੈਮਾਨੇ ਤੇ ਪਿਛਲੇ 70 ਸਾਲ 'ਚ ਉਸ ਥਾਂ ਤੇ ਨਸਲਕੁਸ਼ੀ ਹੋਈ। ਉਸ ਦੇ ਬਹੁਤ ਵਾਰੀ ਸਬੂਤ ਵੀ ਬਾਹਰ ਨਹੀਂ ਆ ਸਕਦੇ ਕਿਉਂਕਿ ਉੱਥੇ ਈਵਨ ਇੱਕ ਪੀਰੀਅਡ ਸੀ, ਹੁਣ ਥੋੜ੍ਹੀ ਬਹੁਤ ਭਾਵੇਂ ਰਿਲੈਕਸੇਸ਼ਨ ਹੋਏ, ਕਿ ਕੋਈ ਫੋਰਨਰ ਵੀ ਜਿਹੜਾ ਹੈ ਉਹ ਬਿਨਾਂ ਪਰਮਿਸ਼ਨ ਤੋਂ ਨਹੀਂ ਸੀ ਜਾ ਸਕਦਾ ਔਰ ਵਿਦਨ ਕੰਟਰੀ ਵੀ ਉਹ ਇੱਕ ਫੌਜੀ ਕਬਜ਼ੇ ਵਾਲਾ ਜਿਹੜਾ ਨਾਰਥ ਈਸਟ ਰਿਹਾ। ਇਹਨਾਂ ਦੇ ਵਿੱਚ ਮੁੱਖ ਤੌਰ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਅਸਾਮ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਅਰੁਣਾਚਲ ਪ੍ਰਦੇਸ਼ ਇਤਿਆਦਿਕ ਜਿਹੜੇ ਨੇ, ਇਹ ਸਾਰੇ ਬੇਸ਼ੱਕ ਇੱਕ ਸਟੇਟ ਤੇ ਅਸਾਮ ਦਾ ਹੀ ਹਿੱਸਾ ਸੀ, ਜਿਨ੍ਹਾਂ ਦੇ ਵਿੱਚੋਂ ਜਿਹੜਾ ਉਹ ਮਿਜ਼ੋਰਮ 1987 ਦੇ ਵਿੱਚ ਕਾਰਵ ਆਊਟ ਕੀਤਾ ਗਿਆ ਜੀ। ਪਰ ਕਿਵੇਂ ਬਹੁਤ ਵਾਰ, ਔਰ ਮੈਨੂੰ ਯਾਦ ਹੈ ਕਿ ਜਦੋਂ ਡਾਕਟਰ ਸਿੰਥੀਆ ਇਸ ਆਪਣੇ ਬੁੱਕ ਪ੍ਰੋਜੈਕਟ ਤੇ ਕੰਮ ਕਰ ਰਹੇ ਸੀ, ਫਾਈਟਿੰਗ ਫॉर ਫੇਥ ਐਂਡ ਨੇਸ਼ਨ, ਜੀ ਡਾਇਲੌਗਸ ਵਿਦ ਸਿੱਖ ਮਿਲੀਟੈਂਟਸ, 4-5 ਸਾਲ ਮੈਂ ਉਹਨਾਂ ਨੂੰ ਅਕ੍ਰੋਸ ਅਮਰੀਕਾ, ਕੈਨੇਡਾ ਲੈ ਕੇ ਗਿਆ, ਡਿਫਰੈਂਟ ਇੰਟਰਵਿਊਜ਼ ਵੀ ਹੋਏ ਤੇ ਬਹੁਤ ਵਾਰ ਜਦੋਂ ਆਪਣੇ ਕੁਝ ਸਟੋਰੀ ਆਪਣੀ ਰਿਲੇਟ ਕਰਨ ਲੱਗਦੇ ਨੇ ਤੇ ਉਹ ਜ਼ਰੂਰ ਇੱਕ ਇਹ ਸਾਡਾ ਸਟਾਈਲ ਹੀ ਹੈ ਕਿ ਜੋ ਸਾਡੇ ਨਾਲ ਹੋਇਆ ਉਹ ਦੁਨੀਆ 'ਚ ਕਦੇ ਕਿਸੇ ਨਾਲ ਨਹੀਂ ਹੋਇਆ। ਤੇ ਇੱਕ ਦੋ ਵਾਰ ਉਹਨੇ ਬੜੀ ਪੋਲਾਈਟਲੀ ਵੀ ਕਿਹਾ ਕਿ ਵੀ ਨਹੀਂ, ਤੁਹਾਡੇ ਨਾਲ ਬਹੁਤ ਮਾੜਾ ਹੋ ਰਿਹਾ, ਪਰ ਬਹੁਤ ਸਾਰੀਆਂ ਥਾਵਾਂ ਤੇ ਉਹਨੇ ਉਹਨਾਂ ਨੂੰ ਕਿਹਾ ਕਿ ਜੀ ਸੈਕੰਡ ਵਰਲਡ ਵਾਰ ਦੇ ਤੋਂ ਪਹਿਲਾਂ ਯਹੂਦੀਆਂ ਨਾਲ ਕੀ ਹੋਇਆ, ਦੂਜਿਆਂ ਨਾਲ ਕੀ ਹੋਇਆ, ਔਰ ਅੱਜ ਵੀ ਜਿਹੜੇ ਜ਼ਾਲਮ ਰਜੀਮ ਨੇ ਉਹ ਕਿਉਂ ਜਿਹੜੇ ਜ਼ੁਲਮ ਕਰਦੇ ਨੇ, ਉਹ ਜ਼ੁਲਮ ਕਰਨ ਵਾਲੇ ਆਲਮੋਸਟ ਇਹੋ ਜਿਹੇ ਹੀ ਜ਼ੁਲਮ ਕਰਦੇ ਨੇ। ਚਲੋ ਇਹ ਇੱਕ ਵੱਖਰਾ ਵਿਸ਼ਾ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਜੂਨ 84 ਦੀ ਗੱਲ ਕਰਦੇ ਹਾਂ ਤੇ ਜ਼ਾਹਰ ਹੈ ਕਿ ਆਪਣੇ ਮੁਲਕ ਦੇ, ਜੇ ਭਾਰਤ ਦੇ ਸਾਨੂੰ ਇਹ ਸ਼ਹਿਰੀ ਮੰਨਦੇ ਸੀ ਜਾਂ ਅੱਜ ਵੀ ਕਈ ਜ਼ਬਰਦਸਤੀ ਭਾਰਤੀ ਬਣਾਉਣਾ ਚਾਹੁੰਦੇ ਨੇ, ਕਈ ਬਣਨਾ ਚਾਹੁੰਦੇ ਨੇ, ਤੇ ਫਿਰ ਇਹ ਸਵਾਲ ਉੱਠਦਾ ਹੈ ਕਿ ਵੀ ਤੁਸੀਂ ਆਪਣੇ ਦੇਸ਼ ਦੇ ਲੋਕਾਂ ਦੇ ਉੱਤੇ, ਉਹਨਾਂ ਦੇ ਸਭ ਤੋਂ ਪਵਿੱਤਰ ਮੁਕਾਮ ਦੇ ਉੱਤੇ ਟੈਂਕਾਂ ਤੋਪਾਂ ਨਾਲ ਹਮਲਾ ਕਰੋ, ਤੁਸੀਂ ਆਪਣੇ ਮੁਲਕ ਦੇ ਲੋਕਾਂ ਨੂੰ ਪਿੰਡਾਂ ਦੇ ਵਿੱਚ ਜਿਹੜਾ ਹੈ ਉਹ ਸਰਚ ਆਪਰੇਸ਼ਨ ਦੇ ਨਾਂ ਥੱਲੇ ਉਹਨਾਂ ਦੀ ਇੱਕ ਨਸਲ ਮਾਰ ਮੁਕਾਓ। ਸੋ ਸਾਨੂੰ ਬਹੁਤ ਵਾਰ ਲੱਗਦਾ ਸੀ ਜਾਂ ਲੱਗਦਾ ਹੈ ਜਾਂ ਕਈ ਉਸ ਪੀਰੀਅਡ 'ਚ ਵੀ ਕਿ ਜੀ ਇਹੋ ਜਿਹਾ ਹਮਲਾ ਟੈਂਕਾਂ ਤੋਪਾਂ ਦੇ ਨਾਲ ਜੋ ਸਾਡੇ ਤੇ ਹੋਇਆ, ਕਈਆਂ ਨੇ ਉਸ ਨੂੰ ਆਪਣੀ ਕਿਸਮ ਦਾ ਕਿਹਾ, ਭਾਰਤ ਦੇ ਵਿੱਚ ਜ਼ੁਲਮ ਦੀ ਸ਼ੁਰੂਆਤ। ਪਰ ਅਸੀਂ ਇਹ ਦੇਖਦੇ ਹਾਂ ਕਿ ਜਿਵੇਂ ਬਹੁਤ ਕੁਝ ਜੂਨ 84 'ਚ ਹੋਇਆ ਉਸ ਨੂੰ ਸੁਪਰੈਸ ਕੀਤਾ ਗਿਆ, ਦਬਾਇਆ ਗਿਆ, ਉਹਦੇ ਫੈਕਟ ਹੀ ਸਾਹਮਣੇ ਨਹੀਂ ਆਉਣ ਦਿੱਤੇ ਗਏ। ਹੁਣ ਜਿਵੇਂ ਡੀਕਲਾਸੀਫਾਈਡ ਡਾਕੂਮੈਂਟ ਇੰਗਲੈਂਡ 'ਚ ਹੋਏ ਨੇ, ਸਾਹਮਣੇ ਆਇਆ ਵੀ ਇੰਗਲੈਂਡ ਦੀ ਮਾਰਗਰੇਟ ਥੈਚਰ ਦਾ ਕੀ ਰੋਲ ਸੀ, ਸੋਵੀਅਤ ਯੂਨੀਅਨ ਦੀ ਖੁਫੀਆ ਏਜੰਸੀ KGB, ਸੋਵੀਅਤਸ ਦਾ ਕੀ ਰੋਲ ਰਿਹਾ ਸਾਰੇ ਪੀਰੀਅਡ ਦੇ ਵਿੱਚ, ਔਰ ਹੋਰ ਵੀ ਬਹੁਤ ਸਾਰੇ ਫੈਕਟ ਜਿਹੜੇ ਨੇ ਸਾਹਮਣੇ ਆ ਰਹੇ ਨੇ। ਲੇਕਿਨ ਇਸ ਹਮਲੇ ਨੂੰ ਵੀ ਜਸਟੀਫਾਈ ਕਰਨ ਦੇ ਲਈ ਲਾਅ ਐਂਡ ਆਰਡਰ ਦਾ ਬਹਾਨਾ, ਔਰ ਜਿਹੜੀ ਇੰਦਰਾ ਗਾਂਧੀ ਦੀ ਉਹ ਨੋਟੋਰੀਅਸ ਕੋਟ ਰਹੀ ਕਿ ਜੀ ਸਾਡੇ ਟਰੂਪਸ ਜਿਹੜੇ ਨੇ ਨੰਗੇ ਪੈਰ ਔਰ ਬੁੱਲਾਂ ਤੇ ਉਹਨਾਂ ਦੇ ਪ੍ਰੇਅਰਸ ਸੀ ਜਦੋਂ ਉਹਨਾਂ ਨੇ ਦਰਬਾਰ ਸਾਹਿਬ ਦੇ ਅੰਦਰ ਉਹ ਗਏ ਔਰ ਕੋਈ ਚੋਇਸ ਬਾਕੀ ਨਹੀਂ ਸੀ। ਹੁਣ ਸਾਹਮਣੇ ਆਉਂਦਾ ਹੈ ਕਿ ਫੌਜ ਨੇ ਕਿਸ ਕਿਸਮ ਦੀ ਬਰੂਟੈਲਿਟੀ ਕੀਤੀ, ਕਿਵੇਂ
ਜੇ ਬ੍ਰਹਮ ਚੈਲਾਨੀ ਐਸੋਸੀਏਟਡ ਪ੍ਰੈਸ ਦਾ ਨਾਂ ਹੁੰਦਾ ਤੇ ਪਤਾ ਹੀ ਨਹੀਂ ਸੀ ਲੱਗਣਾ ਕਿ ਕਿਵੇਂ ਪੁਆਇੰਟ ਬਲੈਂਕ ਰੇਂਜ ਤੇ ਸ਼ਾਟ ਕੀਤੇ 2-2 ਸਾਲ ਦੇ ਬੱਚੇ, 90-90 ਸਾਲ ਦੀਆਂ ਮਾਤਾਵਾਂ ਜੀ ਔਰ ਹੱਥ ਪਿੱਛੇ ਬੰਨ ਕੇ ਉਹਨਾਂ ਦੀਆਂ ਪੱਗਾਂ ਦੇ ਨਾਲ ਔਰ ਉਹਨਾਂ ਜਿਹੜੇ ਅੰਮ੍ਰਿਤਸਰ ਦੇ ਗਾਰਬੇਜ ਢੋਣ ਵਾਲੇ ਟਰੱਕ ਨੇ ਉਹਨਾਂ ਦੇ ਵਿੱਚ ਕੈਰੀ ਕੀਤਾ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਫੈਕਟ ਸਾਹਮਣੇ ਆ ਰਹੇ ਨੇ ਔਰ ਅੱਜ ਕਿਉਂਕਿ ਅਸੀਂ ਨਾਰਥ ਈਸਟ ਦਾ ਅਕਸਰ ਜ਼ਿਕਰ ਕਰਦੇ ਹਾਂ ਔਰ ਮੈਂ ਇਹ ਸਮਝਦਾ ਹਾਂ ਵੀ ਅਸੀਂ ਆਪਣੇ ਦਰਸ਼ਕਾਂ ਦੇ ਗਿਆਤ ਹਿਤ ਆਉਣ ਵਾਲੇ ਸਮੇਂ 'ਚ ਹੋਰ ਵੀ ਇਸ ਕਿਸਮ ਦੀਆਂ ਸਟੋਰੀਜ਼ ਜਿਹੜੀਆਂ ਕਿ ਉੱਥੇ ਦੇ ਮੀਡੀਆ ਨੇ ਕਦੇ ਸਾਹਮਣੇ ਨਹੀਂ ਲਿਆਂਦੀਆਂ, ਗਵਰਨਮੈਂਟ ਨੇ ਕਦੇ ਐਕਨੋਲਜ ਨਹੀਂ ਕੀਤਾ ਜੀ ਔਰ ਨਾਰਥ ਈਸਟ ਨਾਲ ਸੰਬੰਧਿਤ ਇੱਕ ਸਟੋਰੀ ਜਿਹੜੀ ਮੇਰੀਆਂ ਨਜ਼ਰਾਂ 'ਚੋਂ ਗੁਜ਼ਰੀ ਔਰ ਅੱਜ ਅਸੀਂ ਉਸ ਨੂੰ ਪ੍ਰਾਈਮ ਸਟੋਰੀ ਬਣਾਇਆ ਕਿਉਂਕਿ ਅੱਜ ਦਾ ਦਿਨ ਹੈ ਜਿਹੜਾ ਕਿ ਉੱਥੇ ਆਲਰੇਡੀ ਇੱਕ ਦਿਨ ਅੱਗੇ ਹੋ ਚੁੱਕਾ ਹੈ, ਉਹਨਾਂ ਦਾ 5 ਮਾਰਚ ਸੀ ਕਿ ਮਿਜ਼ੋਰਮ ਜਿਹੜਾ ਪ੍ਰੈਜ਼ੈਂਟ ਡੇ ਮਿਜ਼ੋਰਮ ਹੈ ਉਸ ਜ਼ਮਾਨੇ 'ਚ ਉਹ ਅਸਾਮ ਦਾ ਹੀ ਹਿੱਸਾ ਸੀ। ਉਹਦੇ 'ਚ 5 ਮਾਰਚ 1966 ਨੂੰ ਕਿਵੇਂ ਇੰਦਰਾ ਗਾਂਧੀ ਦੇ ਹੁਕਮਾਂ ਥੱਲੇ ਉਹਨਾਂ ਦੇ ਫਾਈਟਰ ਜੈਟਸ ਨੇ ਬੰਬਾਰਡਮੈਂਟ ਕੀਤੀ, ਆਪਣੇ ਹੀ ਲੋਕ ਬੰਬਾਂ ਦੇ ਨਾਲ। ਹੁਣ ਇਹ ਕਦੇ ਵੀ ਬਹੁਤਿਆਂ ਨੂੰ ਨਹੀਂ ਪਤਾ ਹੈ ਕਿ ਵੀ ਆਪਣੀ ਟੈਰੀਟਰੀ 'ਚ ਬੌਂਬਸ ਔਰ ਆਪਣੇ ਲੋਕਾਂ ਨੂੰ ਜਿਹੜਾ ਉਹਨਾਂ ਨੇ ਬੰਬਾਰਡਮੈਂਟ ਦਾ ਸ਼ਿਕਾਰ ਬਣਾਇਆ ਔਰ ਇਸ ਦਿਨ ਨੂੰ ਹੀ ਮਿੱਥ ਕੇ ਅੱਜ 50 ਸਾਲ ਇਸ ਗੱਲ ਨੂੰ ਬੀਤ ਚੁੱਕੇ ਨੇ ਔਰ ਜਿਹੜਾ ਉਹਨਾਂ ਦਾ ਮਿਜ਼ੋਰਮ ਨੈਸ਼ਨਲ ਫਰੰਟ ਹੈ ਉਹਨਾਂ ਨੇ 5 ਮਾਰਚ ਦਾ ਦਿਨ ਜਿਹੜਾ ਉਹਨਾਂ ਦਾ ਨੈਸ਼ਨਲ ਸੋਲੀਡੈਰਿਟੀ ਡੇ ਵੀ ਹੈ ਕਿ ਵੀ ਐਜ਼ ਏ ਪੀਪਲ ਅਸੀਂ ਸੈਪਰੇਟ ਹੈ ਔਰ ਇਹਨੂੰ ਉਹਨਾਂ ਨੇ ਜ਼ੋਰਮ ਡੇ ਦਾ ਨਾਂ ਦਿੱਤਾ ਹੈ। ਔਰ ਇਹ ਜਿਹੜਾ ਜ਼ੋਰਮ ਡੇ ਹੈ ਜਿਹੜੇ ਵੀ ਉਹਨਾਂ ਦੇ ਕਿਉਂਕਿ ਇੱਕ ਜ਼ਮਾਨਾ ਸੀ ਜਦੋਂ ਨਾਗਾਲੈਂਡ ਦੇ ਜਿਹੜੀ ਗਵਰਨਮੈਂਟ ਇਨ ਐਗਜ਼ਾਈਲ ਨੂੰ ਹੈਡ ਕਰਦਾ ਸੀ ਉਹ ਔਰ ਮਿਜ਼ੋਰਮ ਦੀ ਜਿਹੜਾ ਮਿਜ਼ੋਰਮ ਨੈਸ਼ਨਲ ਫਰੰਟ ਦੇ ਆਗੂ ਉਹ ਦੋਨੋਂ ਹੀ ਜਿਹੜੇ ਨੇ, ਇੱਕ ਪਾਸੇ ਇਹਨਾਂ ਦਾ ਮਿਜ਼ੋਆਂ ਦਾ ਲੀਡਰ ਲਾਲ ਡੈਂਗਾ ਸੀ ਔਰ ਇਹ ਸਾਰੇ ਨੂੰ ਜਿਹੜਾ ਫੀਜ਼ੋ ਸੀ ਦੂਸਰਿਆਂ ਦਾ ਨਾਗਿਆਂ ਦਾ ਔਰ ਇਹ ਇੰਗਲੈਂਡ 'ਚ ਰਹਿੰਦੇ ਸੀ, ਲਾਲ ਡੈਂਗਾ ਵੀ ਫੀਜ਼ੋ ਵੀ। ਔਰ ਇਹ 84 ਪੀਰੀਅਡ 'ਚ ਜਦੋਂ ਸਿੱਖਾਂ ਦੀ ਮੂਵਮੈਂਟ ਚੱਲੀ ਤੇ ਫਿਰ ਜਿਹੜੇ ਨੇ ਦੋਨਾਂ ਨੇ ਹੀ ਬੜੀ ਖੁੱਲ੍ਹ ਕੇ ਹਮਾਇਤ ਵੀ ਕੀਤੀ। ਇਹ ਬਦਕਿਸਮਤੀ ਹੈ ਕਿ ਵੀ ਲਾਲ ਡੈਂਗਾ ਅਲਟੀਮੇਟਲੀ ਉਹਦੀ ਕਿਤੇ ਨਾ ਕਿਤੇ ਕਮਜ਼ੋਰੀ ਆਈ 1987 'ਚ ਜਾ ਕੇ ਉਹਨੇ ਐਗਰੀਮੈਂਟ ਸਾਈਨ ਕਰ ਲਿਆ। ਲਾਲ ਡੈਂਗਾ ਦੇ ਇਸ ਐਗਰੀਮੈਂਟ ਸਾਈਨ ਤੋਂ ਬਾਅਦ ਲੱਗਾ ਕਿ ਜੀ ਰਿਲੇਟਿਵਲੀ ਪੀਸ ਹੈ, ਪਰ ਇਹ ਜਿਹੜੀ ਮਿਜ਼ੋ ਨੈਸ਼ਨਲ ਫਰੰਟ ਦੀ ਸਟਰਗਲ ਹੈ ਉਹ ਅੱਜ ਵੀ ਕਿਉਂਕਿ ਉਹਨਾਂ ਦਾ ਮਿਜ਼ੋ ਜਿਹੜੇ ਕਹਿੰਦੇ ਨੇ ਵੀ ਸਾਡਾ ਇਲਾਕਾ ਮਿਆਂਮਾਰ 'ਚ ਵੀ ਹੈ, ਇੰਡੀਆ ਨੂੰ ਵੀ ਉਹ ਏਲੀਅਨ ਕੰਟਰੀ ਕਹਿੰਦੇ ਨੇ। ਔਰ 50 ਸਾਲ ਪਹਿਲਾਂ ਕੀ ਹੋਇਆ ਇਹ ਉਹ ਕਹਾਣੀ ਹੈ ਕਿ ਇੱਕ ਪਾਸੇ ਇਹਨਾਂ ਦੇ ਫਾਈਟਰ ਜੈਟ ਜਿਹੜੇ ਨੇ ਉਹ ਉਹਨਾਂ ਦਾ ਜਿਹੜਾ ਮੇਨ ਮਿਜ਼ੋਰਮ ਦਾ ਐਜ਼ਵਾਲ ਸ਼ਹਿਰ ਹੈ ਉਹਦੇ ਉੱਤੇ ਬੰਬ ਸੁੱਟ ਰਹੇ ਸੀ, ਘਰਾਂ ਨੂੰ ਅੱਗਾਂ ਲੱਗੀਆਂ ਹੋਈਆਂ ਸੀ ਔਰ ਇੰਦਰਾ ਗਾਂਧੀ ਦਿੱਲੀ ਦੇ ਵਿੱਚ ਇਹ ਕਹਿ ਰਹੀ ਸੀ ਕਿ ਜੀ ਅਸੀਂ ਰਿਲੀਫ ਆਪਰੇਸ਼ਨ ਉੱਥੇ ਭੇਜਿਆ, ਸਾਡੇ ਜਿਹੜੇ ਜਹਾਜ਼ ਨੇ ਉਹ ਰਾਸ਼ਨ ਔਰ ਰਿਲੀਫ ਸੁੱਟ ਰਹੇ ਨੇ, ਜਦੋਂ ਕਿ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਕਿਵੇਂ ਉਹਨਾਂ ਨੇ ਬੰਬਾਰਡਮੈਂਟ ਦੇ ਨਾਲ ਤਬਾਹੀ ਕੀਤੀ। ਸੋ ਇਸ ਸਟੋਰੀ ਨੂੰ ਮਿਸਟਰ ਡੇਵਿਡ ਬੁਰਲ ਨੇ ਕੀਤਾ ਔਰ ਇਹ ਸਟੋਰੀ ਦੀ ਜਿਹੜੀ ਹੈ ਹੈਡਲਾਈਨ ਹੈ 50 years ago today Indira Gandhi got the Indian Air Force to bomb its own people ਕਿ 50 ਸਾਲ ਪਹਿਲਾਂ ਇੰਦਰਾ ਗਾਂਧੀ ਨੇ ਆਪਣੇ ਲੋਕਾਂ ਦੇ ਉੱਤੇ ਹੀ ਬੰਬਾਰਡਮੈਂਟ ਕੀਤੀ। The attempt to quell an uprising left deep scars on the collective memory of Mizoram and led to an insurgency that lasted 20 years ਕਿ ਇਸ ਬੰਬਾਰਡਮੈਂਟ ਦਾ ਨਤੀਜਾ ਸੀ ਕਿ ਫੋਲੋਇੰਗ 20 ਸਾਲ ਫਿਰ ਉੱਥੇ ਜਿਹੜਾ ਹਥਿਆਰਬੰਦ ਸੰਘਰਸ਼ ਚੱਲਿਆ। ਔਰ ਮੈਂ ਇਹਨੂੰ ਐਸਾ ਹੀ ਪੜਾਂਗਾ ਤਾਂ ਕਿ ਇਹ ਨਾ ਲੱਗੇ ਵੀ ਅਸੀਂ ਕੋਈ ਆਪਣੇ ਕੋਲੋਂ ਐਡ ਕਰ ਰਹੇ ਹਾਂ। March 5th marks the 50th anniversary of the bombing of Aswal, the first air raid by Indian force on civilian territory within the country। ਮੈਂ ਇਹ ਦੱਸ ਹੀ ਚੁੱਕਾ ਕਿ 50 ਸਾਲ ਪਹਿਲਾਂ ਸਿਵਲੀਅਨ ਲੋਕਾਂ ਦੇ ਉੱਤੇ ਭਾਰਤੀ 에ਅਰ ਫੋਰਸ ਨੇ ਬੰਬਾਰੀ ਕੀਤੀ। This is as good a time as any to go beyond just questioning the morality of the bombing or the complexities that led to it. It's time to understand its legacy ਕਿ ਵੀ ਇਹ ਰਾਈਟਰ ਕਹਿੰਦਾ ਕਿ ਵੀ ਇਹਨੂੰ ਸਮਝੋ ਕਿ ਕੀ ਵਿਰਸਾ ਹੈ ਇਹਦਾ ਕਿ ਕਿਵੇਂ ਇਹ ਜਿਹੜਾ ਕੀਤਾ ਗਿਆ। The story began in 1961 when the Mizo Hills were part of the state of Assam। 1961 ਇਹ ਵਾਪਰਿਆ ਜਦੋਂ ਕਿ ਮਿਜ਼ੋ ਹਿਲਸ ਜਿਹੜੀਆਂ ਨੇ ਉਹ ਅਸਾਮ ਦਾ ਹਿੱਸਾ ਸੀ। The Mizo National Front formed on October 28 that year and asserted its right to self-determination। ਹੁਣ ਅਕਤੂਬਰ 28 ਚ ਇਹ ਬਿਗਨਿੰਗ ਹੋਈ ਕਿਉਂਕਿ ਮਿਜ਼ੋ ਨੈਸ਼ਨਲ ਫਰੰਟ ਨੇ ਜਿਹੜਾ ਉਹ ਆਤਮ ਨਿਰਣੇ ਦਾ ਹੱਕ ਜਾਂ ਸਵੈ ਨਿਰਣੇ ਦੇ ਹੱਕ ਦੀ ਮੰਗ ਕੀਤੀ ਇਕੱਠੇ ਹੋ ਕੇ। The group initially adopted a non-violent approach to secure its political objective. However,
following intense internal pressure after human rights violations by security forces in the area, the Mizo National Front took up arms. कि भी पहला उन्होंने बिल्कुल अपनी स्ट्रगल ਨੂੰ ਪੀਸਫੁਲ ਰੱਖਿਆ, ਲੇਕਿਨ ਜਦੋਂ ਜ਼ੁਲਮ ਕੀਤੇ ਸਿਕਿਉਰਿਟੀ ਫੋਰਸਸ ਨੇ ਉਹਨਾਂ ਦੇ ਉੱਤੇ ਧੱਕਾ ਕੀਤਾ ਉਹਨਾਂ ਨਾਲ, ਫਿਰ ਇਹ ਜਿਹੜੀ ਸਟਰਗਲ ਹੈ ਇਹ ਹਥਿਆਰਬੰਦ ਹੋਈ। The battle begins. On February 28, 1966, the fighting volunteers of Mizo National Front launched Operation Jericho to throw out Indian forces stationed in Mizoram, launching simultaneous attacks on Assam rifle garrisons in Aizawl and Lunglai. The next day, Mizo National Front declared independence from India. ਹੁਣ ਇਹ ਬੜੀ ਯੂਨੀਕ ਗੱਲ ਹੈ ਕਿ ਉਹਨਾਂ ਨੇ ਉਹਨਾਂ ਦੇ ਗੁਰਿਲਿਆਂ ਨੇ ਪਹਿਲੇ 2 ਦਿਨਾਂ 'ਚ ਜਿਹੜੇ ਮੇਜਰ ਇਹਨਾਂ ਦੇ ਜਿੱਥੇ ਫੌਜ ਇਹਨਾਂ ਨੇ ਮਿਜ਼ੋਰਮ 'ਚ ਖੜੀ ਕੀਤੀ ਹੋਈ ਸੀ ਐਜ਼ਵਾਲ ਔਰ ਲੁੰਗਲਾਈ 'ਚ, ਉਹਨਾਂ ਦੇ ਗੁਰਿਲਿਆਂ ਨੇ ਉਹਦੇ ਤੇ ਕਬਜ਼ਾ ਕਰ ਲਿਆ ਔਰ ਉਹਨਾਂ ਨੇ ਡਿਕਲੇਅਰ ਕਰਤਾ ਵੀ ਅਸੀਂ ਇੰਡੀਆ ਤੋਂ ਹੁਣ ਆਜ਼ਾਦ ਹਾਂ। Operation Jericho shocked the security forces stationed in the Mizo Hills. The insurgents swiftly managed to capture significant installations, including the government treasury in Aizawl and army installations in Champhai and Lunglai district. ਕਿ ਜਿਹੜੇ ਗੁਰਿਲੇ ਨੇ ਉਹਨਾਂ ਨੇ ਬੜੀ ਕਾਲੀ ਦੇ ਨਾਲ, ਕੁਇਕਲੀ, ਤੇਜ਼ੀ ਦੇ ਨਾਲ ਜਿਹੜਾ ਉਹ ਆਰਮੀ ਔਰ ਦੂਜੇ ਦੇ ਸਾਰੇ ਜਿਹੜੇ ਟ੍ਰੇਜਰੀ ਔਰ ਉਹਦੇ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਔਰ ਬਿਲਕੁਲ ਜਿਹੜਾ ਉਹਨਾਂ ਨੇ ਆਪਣੇ ਆਪ ਨੂੰ ਇੰਡੀਆ ਤੋਂ ਆਜ਼ਾਦ ਡਿਕਲੇਅਰ ਕਰ ਦਿੱਤਾ ਜੀ। The central government led by Indira Gandhi may have been taken by surprise, but the reprisal was swift. ਇੰਦਰਾ ਗਾਂਧੀ ਨੂੰ ਜਿਹੜਾ ਉਹ ਬਿਲਕੁਲ ਜਿਹੜਾ ਉਹ ਸਡਨ ਹੋਇਆ, ਪਰ ਉਹਨਾਂ ਨੇ ਬੜਾ ਕੁਇਕ ਇਸ ਦਾ ਜਵਾਬ ਦਿੱਤਾ। On March 5th, 4 fighter jets of the Indian Air Force, French-built Dassault Outrageon fighters, nicknamed Tufanis, and British hunters were deployed to bomb Aizawl. ਹੁਣ ਗੁਰਿਲਿਆਂ ਨੇ ਕਿਤੇ ਕਬਜ਼ਾ ਕੀਤਾ ਹੈ ਆਰਮੀ ਇੰਸਟਾਲਮੈਂਟਸ ਤੇ, ਤੁਸੀਂ ਉਹਨਾਂ ਨੂੰ ਛਡਾਓ ਜੇ ਤੁਸੀਂ ਆਪਣਾ ਕਰਨੇ, ਲੇਕਿਨ ਉਹਨਾਂ ਨੇ 4 ਜਿਹੜੇ ਜਹਾਜ਼ ਫਾਈਟਰ ਜਹਾਜ਼ ਸੀ ਜਿਨ੍ਹਾਂ ਦੇ ਉਹਨਾਂ ਨੇ ਨਾਂ ਦਿੱਤੇ, ਉਹਨਾਂ 'ਚ ਬ੍ਰਿਟਿਸ਼ ਹੰਟਰ ਵੀ ਸੀ ਔਰ ਫ੍ਰੈਂਚ ਵੀ ਸੀ, ਉਹ ਉਹਨਾਂ ਨੇ ਜਿਹੜਾ ਇਜ਼ਵਾਲ ਦੇ ਉੱਤੇ ਬੰਬਿੰਗ ਕੀਤੀ। ਟੇਕਿੰਗ ਆਫ ਫਰਮ ਤੇਜਪੁਰ, ਕੁੰਭੀਗ੍ਰਾਮ ਐਂਡ ਜੋਰਹਾਟ ਇਨ ਅਸਾਮ, ਇਹ ਤਿੰਨੋਂ ਹੀ ਸ਼ਹਿਰ ਅਸਾਮ ਦੇ ਨੇ। The planes first used machine guns to fire at the town. ਤੁਸੀਂ ਜਹਾਜ਼ ਲਿਆਂਦੇ, ਲੋਕਾਂ ਦੇ ਉੱਤੇ ਜਿਹੜਾ ਮਸ਼ੀਨ ਗਨ ਦੇ ਫਾਇਰ ਉਹਨਾਂ ਜਹਾਜ਼ਾਂ ਦੇ ਨਾਲ ਕੀਤੇ। They returned the next day to drop incendiary bombs. ਪਹਿਲੇ ਦਿਨ ਮਸ਼ੀਨ ਗਨ ਫਾਇਰ, ਫਿਰ ਅਗਲੇ ਦਿਨ ਜਹਾਜ਼ਾਂ ਨੇ ਅਟੈਕ ਕਰਕੇ ਜਿਹੜਾ ਉਹ ਲਗਾਤਾਰ ਬੰਬ ਸੁੱਟੇ ਜਿਹੜੇ। The stifling of Aizawl and other areas continued till March 13, even as the town's panicked civilian population fled to the hills. ਹੁਣ 5 ਮਾਰਚ ਤੋਂ 13 ਮਾਰਚ ਤੱਕ 8 ਦਿਨ ਲਗਾਤਾਰ ਸਿਵਿਲੀਅਨ ਪੋਪੂਲੇਸ਼ਨ ਦੇ ਉੱਤੇ, ਭਾਵੇਂ ਉਹਨਾਂ 'ਚੋਂ ਬਹੁਤ ਸਾਰੇ ਦੌੜ ਕੇ ਪਹਾੜਾਂ ਤੇ ਚੜ੍ਹ ਗਏ, ਇਹ ਬੰਬਿੰਗ ਜਿਹੜੀ ਹੈ ਜਾਰੀ ਰਹੀ। The rebels were forced to retreat into jungles of Myanmar and Bangladesh, which was then East Pakistan. ਕਿ ਵੀ ਜਿਹੜੇ ਉਹਨਾਂ ਦੇ ਗੁਰਿਲੇ ਸੀ ਉਹ ਬਰਮਾ ਔਰ ਈਸਟ ਬੰਗਾਲ ਚਲੇ ਗਏ ਔਰ ਇਹਨਾਂ ਨੇ ਸਿਵਿਲੀਅਨ ਪੋਪੂਲੇਸ਼ਨ ਨੂੰ ਟਾਰਗੇਟ ਕਰਨਾ ਜਾਰੀ ਰੱਖਿਆ 8 ਦਿਨ। Colossal destruction. Recounting his memories of that day, Thang Sengai, veteran member of Mizo National Front, said the bombing took them by surprise. उन्होंने कहा जी बॉम्ब अपने लोगों ते एक बड़ा हैरानीजनक गल सी। Our little town was suddenly encircled by 4 screaming jet fighters, he said. Suddenly bullets rained and bombs were dropped. Burning buildings collapsed and there was dust and chaos everywhere. They hit the heart of Mizoram, but not the Mizo spirit. ਇਹ ਹੈ ਜੇ ਹਕੂਮਤ ਸਮਝਦੀ ਸੀ ਕਿ ਅਕਾਲ ਤਖਤ ਢਾਹ ਕੇ ਟੈਂਕਾਂ ਤੋਪਾਂ ਦੇ ਨਾਲ ਉਹਨਾਂ ਨੇ ਸਿੱਖਾਂ ਨੂੰ ਹਰਾ ਲਿਆ, ਅਕਾਲ ਤਖਤ ਬਿਲਡਿੰਗ ਜ਼ਰੂਰ ਖੰਡਰਾਤ ਬਣਾ ਦਿੱਤੀ, ਬਟ ਸਿੱਖੀ ਸਪਿਰਿਟ ਜਿਹੜੀ ਹੈ ਉਹ ਉਹਦੇ ਨਾਲ ਨਹੀਂ ਮਰੀ, ਰਾਦਰ ਮੋਰ ਸਟਰੋਂਗਰ ਹੋ ਕੇ ਆਈ। ਇਹੀ ਕਹਾਣੀ ਮਿਜ਼ੋਆਂ ਦੀ ਆ। ਉਹਨਾਂ ਨੇ ਕਿਹਾ ਜੀ ਉਹਨਾਂ ਨੇ ਠੀਕ ਹੈ ਬੰਬ ਕੀਤਾ, ਸਾਨੂੰ ਮਾਰੇ ਸਾਡੇ ਲੋਕ, ਪਰ ਉਹਨੇ ਸਾਡੀ ਮਿਜ਼ੋ ਸਪਿਰਿਟ ਨਹੀਂ ਮਰੀ। No one had imagined that the union government would bomb its own territory. ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਆਪਣੇ ਲੋਕਾਂ ਤੇ ਬੰਬ ਸੁੱਟਣਗੇ। It took us by surprise that the government had the courage to deploy jet fighters to bomb Aizawl, that it dared not fly inside China or Pakistan. ਉਹਨੂੰ ਕਿਹਾ ਜੀ ਬੰਬ ਸੁੱਟਣੇ ਜ਼ਰਾ ਚਾਈਨਾ ਤੇ ਪਾਕਿਸਤਾਨ ਜਾ ਕੇ ਦੇਖੋ, ਵੀ ਉੱਥੇ ਤੁਸੀਂ ਤੋਂ ਹੌਸਲਾ ਨਹੀਂ ਕਰ ਸਕਦੇ ਕਿ ਤੁਸੀਂ ਜਾਣੇ ਤੇ ਆਪਣੇ ਲੋਕਾਂ ਨੂੰ ਤੁਸੀਂ ਬੰਬਾਂ ਦੇ ਨਾਲ ਮਾਰੇ। Said Ram Ruta, a village council member, well, charity begins at home. उन्होंने कहा जी कोई गल नहीं है, charity begins. The bombing caused colossal destruction, with some reports saying Aizawl town had caught fire. उन्होंने कहा जी 4 चफेरे Aizawl ਜਿਹੜਾ ਅੱਗ ਦੇ ਵਿੱਚ ਭਸਮਿਆ ਗਿਆ।
The establishment, including the government and the armed forces, kept mum or even flatly denied that Aswal had been bombed. ਇਹ ਹੈ ਜਿਵੇਂ ਦਰਬਾਰ ਸਾਹਿਬ ਜੋ ਜ਼ੁਲਮ ਕੀਤੇ ਸਿੱਖ ਕੌਮ ਤੇ ਅੱਜ ਤੱਕ ਡਿਨਾਇਲ 'ਚ ਨੇ ਕਿ ਜੀ ਕੋਈ ਨਹੀਂ, ਉੱਥੇ ਬੰਬ ਸੁੱਟ ਕੇ ਵੀ ਹਕੂਮਤ ਜਿਹੜੀ ਜਾਂ ਚੁੱਪ ਰਹੀ ਜਾਂ ਮੁੱਕਰਦੇ ਰਹੇ ਕਿ ਜੀ ਅਸੀਂ ਨਹੀਂ ਕੀਤਾ ਕੁਝ ਵੀ ਜੀ। Details only emerged decades later when several writers and former insurgents emerged with their accounts of the day the people in Aswal saw plane shoot fire on ਗਿਆ ਜੀ। ਕਈ ਦਹਾਕਿਆਂ ਬਾਅਦ, ਦਹਾਕਾ 10 ਸਾਲ ਦਾ ਹੁੰਦਾ ਜਦੋਂ ਕੁਝ ਰਾਈਟਰਸ ਔਰ ਕੁਝ ਗੁਰਿਲਿਆਂ ਨੇ ਆਪਣੀ ਕਹਾਣੀ ਦੱਸੀ, ਗੱਲ ਸਾਹਮਣੇ ਆਈ। A March 9, 1966 report by now defunct Kolkata Daily, the Hindustan Standard quoted Prime Minister Indira Gandhi as saying that the fighter jets had been sent into airdrop men and supplies, not bombs. But the question was, why would anyone deploy fighter jets to drop rations? जो पंजाब जो ने क्या है जी, चेहरे पे जो प्रार्थना मुंह में और पैर जूतों के बिना, वहाँ वो प्रार्थना करने गए फौजी। और उन्होंने कहा कि भी मार्च 9 1966 की रिपोर्ट से हिंदुस्तान स्टैंड इंदिरा गांधी ने कहा जी असी तो उत्थे उन्होंने भेजा है राशन और सप्लाईज देने। उन्होंने कहा फाइटर बॉम्ब्स नाल ਜਿਹੜੇ ਹੈਲਪਿੰਗ ਹੁੰਦੇ ਨੇ ਉਹ ਡਿਫਰੈਂਟ ਨੋ। ਪਰ ਇਹਦੇ ਚੋਂ ਜਿਹੜਾ ਅੱਜ ਜ਼ੋਰਮ ਡੇ ਹੈ ਉਹਦੀ 50th ਐਨੀਵਰਸਰੀ ਹੈ ਔਰ ਅਸੀਂ ਆਪਣੇ ਮੀਜ਼ੋ ਭਰਾ ਭੈਣਾਂ ਨੂੰ ਜਿਹੜਾ ਵੈਲ ਵਿਸ਼ੇਸ ਕਹਿੰਦੇ ਕਿਉਂਕਿ ਹਰ ਆਜ਼ਾਦੀ ਪਸੰਦ ਉਹ ਵੀ ਭਾਰਤ ਦੇ ਨਕਸ਼ੇ 'ਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਸਵੈ ਨਿਰਣੇ ਦੇ ਹੱਕ ਲਈ ਲੜ ਰਹੇ ਨੇ। ਸਾਡਾ ਵੀ ਇਹੀ ਜਿਹੜਾ ਅਲਟੀਮੇਟਲੀ ਸਾਡੀ ਮੰਜ਼ਿਲ ਹੈ ਖਾਲਿਸਤਾਨ ਆਜ਼ਾਦੀ ਔਰ ਅਸੀਂ ਉਹਨਾਂ ਦੀ 50ਵੀਂ ਐਨੀਵਰਸਰੀ ਦੇ ਉੱਤੇ ਉਹਨਾਂ ਨੂੰ ਆਪਣੀਆਂ ਬੈਸਟ ਵਿਸ਼ੇਸ ਦਿੰਦੇ ਔਰ ਇਹਦੇ ਚੋਂ ਔਰ ਇਹ ਜ਼ੋ ਨੈਸ਼ਨਲਿਜ਼ਮ ਇਹਨੂੰ ਅੱਜ ਨੂੰ ਉਹਨਾਂ ਨੇ ਜ਼ੋਰਮ ਡੇ ਕਹਿੰਦੇ ਨੇ। Since 2008 Mizoram has observed March 5th as Zoram Day. The idea is to revive the idea of self-determination and instill the importance of sacrifice among the younger generation. ਉਹਨਾਂ ਨੇ ਕਿਹਾ ਜੀ ਜਿਹੜਾ ਅਸਲੀ ਗੱਲ ਹੈ ਅਸੀਂ ਯੰਗਰ ਜਨਰੇਸ਼ਨ ਦੇ ਵਿੱਚ ਇਹ ਸਪਿਰਿਟ ਭਰਨਾ ਚਾਹੁੰਦੇ ਹਾਂ ਕਿ ਸਾਡਾ ਹੱਕ ਅਲਟੀਮੇਟਲੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ ਜੀ। ਸੈਲਫ ਡਿਟਰਮੀਨੇਸ਼ਨ ਇਜ਼ ਆਵਰ ਬਰਥ ਰਾਈਟ said Malswama, a member of Zo Reunification Organization or Zoro. We cannot allow our land and peoples to be divided in India, Bangladesh and Burma in the name of democracy, a republic or anything else. Our resolution remains that we are united as one people in our own land, not the Britishers' land, not Indian land, but in Zo land. उन्होंने कहा जी असी कुछ भी हो जाए अल्टीमेटली असी अपनी आज़ादी हासिल करांगे। और इसी तरह उन्होंने जमवाया अनदर जोरो मेंबर सेड ही स्ट्रांगली बिलीव्ड दैट द मीजोज राइट टू सेल्फ डिटर्मिनेशन वाज अनक्वेश्चनेबली अटैच्ड टू जो नैशनलिज्म। उन्होंने कहा जी कि भी अल्टीमेटली ਜਿਹੜਾ ਹੈ ਉਹ ਸਾਡਾ ਨਿਸ਼ਾਨਾ ਸੈਲਫ ਡਿਟਰਮੀਨੇਸ਼ਨ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਬੇਸ਼ੱਕ ਜਿਹੜਾ ਸਾਨੂੰ ਉਹਨਾਂ ਨੇ ਪੀਸ ਅਕੋਰਡ ਤੇ ਦੂਜੇ ਤੀਜੇ ਦਾ ਜਿਹੜਾ ਉਹ ਲੋਲੀਪੌਪ ਦਿੱਤਾ ਬਟ ਅਸੀਂ the horror of that day still haunts every Mizo। 50 ਸਾਲ ਬਾਅਦ ਵੀ ਜੋ ਇਹਨਾਂ ਦਾ ਉਹ ਬੰਬਾਰਟਮੈਂਟ ਕੀਤੀ ਇਹਨਾਂ ਨੇ ਉਹਦਾ ਜਿਹੜਾ ਖੌਫ ਹੈ ਅੱਜ ਵੀ ਹੈ ਔਰ ਬਟ the positive aspect is that it inspires us to secure Zo nationalism which is already crossing national boundaries। ਉਹਨੇ ਕਿਹਾ ਜੀ ਇਹ ਸਾਡਾ ਜਿਹੜਾ Zo nationalism ਹੈ ਇੰਟਰਨੈਸ਼ਨਲੀ ਅਸੀਂ ਇਸ ਦੇ ਲਈ ਸਟਰਗਲ ਕਰ ਰਹੇ ਹਾਂ ਔਰ ਉਹਨਾਂ ਨੇ ਇਸ ਸਾਰੇ ਦੇ ਉੱਤੇ was that the only option available to the union government at that time। ਉਹਨਾਂ ਨੇ ਕਿਹਾ ਜੀ ਕਿ ਬੰਬ ਤੋਂ ਬਿਨਾਂ ਉਹਨਾਂ ਕੋਲ ਕੋਈ ਚਾਰਾ ਸੀ। ਉਹਨਾਂ ਨੇ ਕਿਹਾ ਜੀ ਇਹ ਉਹਨਾਂ ਨੇ ਦੇਖਣਾ ਸੀ ਕਿ ਉਹਨਾਂ ਨੇ ਆਪਣੇ ਲੋਕਾਂ ਨੂੰ ਨਾਲ ਰੱਖਣਾ ਜਾਂ ਆਪਣੇ ਦੇ ਉੱਤੇ ਬੰਬਾਰਟਮੈਂਟ ਕਰਨੀ ਹੈ। ਸੋ ਅਸੀਂ ਇਸ ਜਿਹੜਾ ਜ਼ੋ ਡੇ ਹੈ ਉਹਦੇ ਤੇ ਆਪਣੇ ਮੀਜ਼ੋ ਭਰਾਵਾਂ ਭੈਣਾਂ ਨੂੰ ਵਧਾਈ ਵੀ ਦਿੰਦੇ ਔਰ ਅਸੀਂ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਜਿੱਥੇ ਅੱਜ ਇੱਕ ਚੰਗੀ ਗੱਲ ਹੈ ਕਿ ਸਾਡੇ ਜੇ ਅਸੀਂ ਸੋਚਦੇ ਹਾਂ ਕਿ ਭਾਈ ਸਾਡੇ ਇਹ ਫੈਲੋ ਨੇ ਸਾਥੀ ਨੇ ਆਜ਼ਾਦੀ ਸਟਰਗਲ 'ਚ ਤੇ ਅਸੀਂ ਹਮੇਸ਼ਾ ਪਾਕਿਸਤਾਨ ਦੇ ਘੱਟੋ ਘੱਟ ਜਿਹੜੇ ਉੱਥੇ ਓਪੀਨੀਅਨ ਮੇਕਰ ਨੇ ਮੀਡੀਆ 'ਚ ਜਿਹਦਾ ਵੱਡਾ ਰੋਲ ਹੁੰਦਾ ਹੈ ਲਾਅ ਮੇਕਰ ਨੇ ਡਿਸੀਜਨ ਮੇਕਰ ਨੇ ਉਹਨਾਂ ਤੋਂ ਮੰਗ ਕਰਦੇ ਕਿ ਖਾਲਿਸਤਾਨ ਦੀ ਹਮਾਇਤ ਕਰੋ। ਤੇ ਮੈਨੂੰ ਹੁਣੇ ਹੀ ਸਾਡੀ ਟੈਕਨੀਕਲ ਟੀਮ ਨੇ ਕਲਿੱਪਿੰਗ ਦਿਖਾਈ ਹੈ ਪਾਕਿਸਤਾਨ ਦੇ ਜਿਹੜੇ ਬੜੇ ਪਪੂਲਰ ਪ੍ਰੋਗਰਾਮ ਹੋਸਟ ਨੇ ਅਮੀਰ ਲਿਆਕਤ ਉਹ ਇੱਕ ਪ੍ਰੋਗਰਾਮ ਕਰਦੇ ਨੇ ਐਸਾ ਨਹੀਂ ਚਲੇਗਾ ਔਰ ਇਹ ਉਹਨਾਂ ਦੇ ਟਾਈਟਲ ਹੈ ਔਰ ਮਾਰਚ 5 ਯਾਨੀ ਕਿ ਬੀਤੇ ਕੱਲ ਦਾ ਜਿਹੜਾ ਉਹਨਾਂ ਦਾ ਸ਼ੋਅ ਸੀ ਉਹਦੇ 'ਚ ਉਹਨਾਂ ਨੇ ਖਾਲਿਸਤਾਨ ਦੀ ਸਟਰਗਲ ਉਹਨਾਂ ਨੇ ਗੁਰਮੇਹਰ ਕੌਰ ਨੂੰ ਬੇਸ ਬਣਾ ਕੇ ਕਿ ਕਿਵੇਂ ਇੱਕ ਸਿੱਖ ਬੇਟੀ ਦੇ ਨਾਲ ਜਿਹੜਾ ਕਿਵੇਂ ਸਾਰੇ ਹਿੰਦੂਤਵੀ ਔਰ ਉਹਨੇ ਕਿਵੇਂ ਹਿੰਦੂਤਵਾ ਨੂੰ ਚੈਲੰਜ ਕੀਤਾ
ਔਰ ਕਿਵੇਂ ਖਾਲਿਸਤਾਨ ਦੀ ਸਟਰਗਲ 80s ਸ਼ੁਰੂ ਹੋਈ ਔਰ ਉਹਦੇ 'ਚ ਉਹਨਾਂ ਨੇ ਸਾਡਾ ਜ਼ਿਕਰ ਵੀ ਵਿਸ਼ੇਸ਼ ਤੌਰ ਤੇ ਕੀਤਾ ਹੈ ਜੀ ਔਰ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਉਹ ਗੱਲਬਾਤ ਵੀ ਕਰਨਗੇ। ਚਲੋ ਅਸੀਂ ਇਸ ਦੇ ਲਈ ਜਿਹੜਾ ਹੈ ਉਹ ਆਪਣੇ ਅਮੀਰ ਲਿਆਕਤ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ ਔਰ ਕਿ ਘੱਟੋ ਘੱਟ ਉਸ ਪਾਸੇ ਵੀ ਇੱਕ ਦਿਲਚਸਪੀ ਵਧੀ ਹੈ ਕਿ ਖਾਲਿਸਤਾਨ ਦੀ ਗੱਲ ਆਪਣੇ ਲੋਕਾਂ ਤੱਕ, ਔਰ ਜਦੋਂ ਵੀ ਅਸੀਂ ਕੋਈ ਚੀਜ਼ ਪੋਸਟ ਕਰਦੇ ਹਾਂ, ਜਿਵੇਂ ਇਸ ਹਫਤੇ 'ਚ ਜਿਹੜੀ ਸਾਡੀ ਲਿਖਤ ਸੀ ਵੀਕਲੀ ਖਾਸ ਤੌਰ ਤੇ ਖਾਲਿਸਤਾਨ ਕਾਲਿੰਗ ਦੇ ਥੱਲੇ ਜੀ ਉਹ ਜਦੋਂ ਪੋਸਟ ਹੋਏ ਉਹਦੇ 'ਚ ਬਹੁਤ ਸਾਰੇ ਜਿਹੜੇ ਕਮੈਂਟਸ ਹੁੰਦੇ ਨੇ ਇਹ ਕੱਲ ਪੋਸਟ ਹੋਈ ਔਰ ਇਹਦੇ ਤੇ 35,300 ਵਿਊਅਰਸ ਨੇ, 414 ਇਹਦੇ ਸ਼ੇਅਰ ਨੇ ਔਰ 132 ਕਮੈਂਟ ਨੇ ਜੀ ਔਰ ਜਿਹੜੇ ਇਹਨਾਂ ਚੋਂ ਬਹੁਤ ਸਾਰੇ ਕਮੈਂਟ ਸਾਡੇ ਨੇ ਪਾਕਿਸਤਾਨੀ ਭਰਾਵਾਂ ਭੈਣਾਂ ਦੇ ਹੁੰਦੇ ਨੇ ਨਾਲ, ਕਿਉਂਕਿ ਹੁਣ ਆਡੀਓ ਫਾਈਲ ਵੀ ਦੇ ਨਾਲ ਅਟੈਚ ਹੁੰਦੀ ਹੈ। ਸੋ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਸਾਡਾ ਇੱਕ ਨਿਗੁਣਾ ਜਿਹਾ ਯਤਨ ਲਗਭਗ 4.25 ਸਾਲ ਪਹਿਲਾਂ ਅਸੀਂ TV 84 ਰਾਹੀਂ ਕੀਤਾ, ਜੀ ਅੱਜ ਉਸ ਦੀ ਧਮਕ, ਉਸ ਦੀ ਆਵਾਜ਼, ਉਸ ਦੀ ਜਿਹੜੀ ਹੈ ਗੂੰਜ ਉਹ ਚਾਰੇ ਪਾਸੇ ਹੈ ਔਰ ਪਾਕਿਸਤਾਨ ਚੋਂ ਸਾਨੂੰ ਬਹੁਤ ਆਸਾਂ ਵੀ ਨੇ ਲੋਕਾਂ ਤੋਂ। ਲੋਕ ਤਾਂ ਪਹਿਲਾਂ ਹੀ ਨਾਲ ਖਲੋਤੇ ਨੇ, ਜੀ ਲੇਕਿਨ ਜੇ ਇਹਨਾਂ ਓਪੀਨੀਅਨ ਮੇਕਰਸ ਰਾਹੀਂ ਇੱਕ ਸਟੇਜ ਤੇ ਇਹਨਾਂ ਦੇ ਡਿਸੀਜਨ ਮੇਕਰਸ ਵੀ ਇਸ ਪਾਸੇ ਆਣ ਤਾਂ ਇਹ ਸਾਡੇ ਲਈ ਹੋਰ ਵੀ ਫਖਰ ਵਾਲੀ ਗੱਲ ਹੋਏਗੀ। ਦੂਸਰਾ ਮੈਂ ਦੱਸਣਾ ਚਾਹੁੰਦਾ ਵੀ ਇਹਨਾਂ ਮੁਲਕਾਂ 'ਚ ਵੀ ਬੇਸ਼ੱਕ ਜੋ ਮਾਹੌਲ ਡੋਨਲਡ ਟਰੰਪ ਦੇ ਆਉਣ ਤੋਂ ਬਾਅਦ ਬਣਿਆ, ਹੇਟ ਕ੍ਰਾਈਮਸ ਔਰ ਅਨਫੋਰਚੂਨੇਟਲੀ ਵਾਸ਼ਿੰਗਟਨ ਸਟੇਟ ਦੇ ਕੈਂਟ ਟਾਊਨ 'ਚ ਇੱਕ ਸਿੱਖ ਵੀਰ ਦੇ ਜਿਹੜਾ ਉਹਨਾਂ ਨੇ ਘਰ ਦੇ ਬਾਹਰ ਜਦੋਂ ਕਿ ਆਪਣੀ ਗੱਡੀ ਦੇ ਉੱਤੇ ਕੰਮ ਕਰ ਰਿਹਾ ਸੀ, ਜਿਹੜਾ ਉਹ ਇੱਕ ਨਸਲਵਾਦੀ ਨੇ ਜਿਹਨੇ ਮੂੰਹ ਢੱਕਿਆ ਸੀ ਮਾਸਕ ਦੇ ਨਾਲ, ਜੀ ਗੋ ਬੈਕ ਹੋਮ ਕਹਿ ਕੇ ਅਟੈਕ ਕੀਤਾ। ਉਹਦੀ ਬਾਂਹ ਤੇ ਸੱਟ ਲੱਗੀ ਹੈ, ਉਹ ਜਿਹੜੀ ਗੋਲੀ ਲੱਗੀ ਆਊਟ ਆਫ ਡੇਂਜਰ ਹੈ। ਔਰ ਇੱਕ ਪਾਸੇ ਇਹ ਪਾਰਟ ਹੈ, ਔਰ ਮੈਂ ਜਿਵੇਂ ਅੱਜ ਹੀ ਪ੍ਰੋਗਰਾਮ ਤੋਂ ਪਹਿਲਾਂ ਗੱਲ ਕਰ ਰਿਹਾ ਸੀ, ਮੈਂ ਕਿਹਾ ਬੇਸ਼ੱਕ ਅਸੀਂ ਇੱਥੇ ਇਸ ਕਿਸਮ ਦੇ ਚੈਲੰਜ ਨੂੰ ਫੇਸ ਕਰ ਰਹੇ ਹਾਂ ਔਰ ਰਾਜੀਵਨ ਟ੍ਰਿਬਿਊਨ ਨੇ ਕਿਹਾ ਵੀ ਮੋਦੀ ਕਿੱਥੇ ਹੈ ਜਦੋਂ ਕਿ ਇਦਾਂ ਦੇ ਅਟੈਕ ਹੋ ਰਹੇ ਨੇ। ਉਹ ਤਾਂ ਬੜਾ ਟਰੰਪ ਦਾ ਤੇ ਦੂਜਾ ਵਧਾਈਆਂ ਦੇਣ ਨੂੰ ਹੀ ਸ਼ੁੱਡ ਹੈਵ ਸਪੋਕਨ। ਸੋ ਉਹ ਡਰਾਮੇਬਾਜ਼ੀਆਂ ਹੁੰਦੀਆਂ ਜੀ, ਸੁਸ਼ਮਾ ਸਵਰਾਜ ਨੇ ਜਿਹਦੇ ਤੇ ਹੋਇਆ ਉਹਦੇ ਪਿਓ ਨਾਲ ਗੱਲ ਕੀਤੀ, ਫਲਾਣੇ ਨਾਲ ਕੀਤੀ, ਢਿਮਕੇ ਨਾਲ ਕੀਤੀ, ਪਰ ਇਹ ਜ਼ਾਹਰ ਹੈ ਕਿ ਵੀ ਇਹਨਾਂ ਦਾ ਜਿਹੜਾ ਇਸ ਕਿਸਮ ਦਾ ਪਾਰਟ ਹੈ। ਔਰ ਕਿਸੇ ਹੋਰ ਨੇ ਲਿਖਿਆ ਸੀ, ਉਹਨੇ ਕਿਹਾ ਜੀ ਹੋਣਾ ਇਹ ਹੈ ਵੀ ਜਿਹਨੂੰ ਹੁਣ ਬੜਾ ਚੀਅਰ ਕਰਦੇ ਸੀ ਕਿ ਜੀ ਬਣ ਗਿਆ, ਜਿਹੜੇ ਮੈਡੀਸਨ ਸਕੇਅਰ 'ਚ ਉਹਨੂੰ ਤਾੜੀਆਂ ਮਾਰਨ ਆਏ ਸੀ ਮੋਦੀ ਦੇ ਆਣ ਤੇ ਉਹ 'ਚੋਂ ਬਹੁਤੇ ਹੁਣ ਮੈਡੀਸਨ ਸਕੇਅਰ ਵਾਲੇ ਹੀ ਡਿਪੋਰਟ ਹੋਣੇ ਨੇ ਕਿ ਵੀ ਇਹ ਦੱਸਣ ਦੇ ਲਈ ਕਿ ਵੀ ਤੁਸੀਂ ਬਿਲਕੁਲ ਮੂੰਹ ਬੰਦ ਰੱਖਿਆ ਹੋਇਆ। ਸੋ ਅਸੀਂ ਸਮਝਦੇ ਹਾਂ ਵੀ ਇਹ ਬੇਸ਼ੱਕ ਇੱਕ ਵੱਡਾ ਦੁਖਾਂਤ ਹੁੰਦਾ ਹੈ ਜਦੋਂ ਵੀ ਸਿੱਖ ਟਾਰਗੇਟ ਹੁੰਦੇ ਨੇ ਜਾਂ ਕੋਈ ਵੀ ਹੁੰਦਾ ਹੇਟ ਕ੍ਰਾਈਮ ਦੇ, ਪਰ ਅਸੀਂ ਡਬਲੀ ਟਾਰਗੇਟ ਹੁੰਦੇ ਆ। ਪਰ ਇੱਕ ਸਵਾਲ ਜਦੋਂ ਇਹ ਕਿਹਾ ਜਾਂਦਾ ਹੈ ਗੋ ਬੈਕ ਹੋਮ, ਹਿੰਦੂਆਂ ਦੇ ਲਈ ਇੰਡੀਆ ਹੈ, ਮੁਸਲਮਾਨ ਪਾਕਿਸਤਾਨ ਚਲੇ ਜਾਣਗੇ, ਬਾਕੀਆਂ ਦੇ ਆਪਣੇ ਮੁਲਕ ਜਿੱਥੋਂ ਜਿੱਥੋਂ ਕੋਈ ਨਹੀਂ, ਸਿੱਖਾਂ ਦਾ ਕਿਹੜਾ ਘਰ ਹੈ? ਜਿੱਥੇ ਅਸੀਂ 70 ਸਾਲ ਪਹਿਲਾਂ ਸਾਨੂੰ ਕ੍ਰਿਮੀਨਲ ਟ੍ਰਾਈਬ ਬਣਾਇਆ, ਜਿੱਥੇ ਵਿਚਾਰਾਂ ਦੀ ਆਜ਼ਾਦੀ ਦਾ ਹਾਲ ਇਹ ਹੈ ਕਿ ਜੇ 20 ਸਾਲ ਦੀ ਬੱਚੀ ਜਿਹੜੀ ਹੈ ਗੁਰਮੇਹਰ ਕੌਰ, ਉਹ ਬੜੀ ਜੈਨੂਇਨਲੀ ਜਿਹਨੇ ਆਪਣਾ ਪਿਓ ਦਿੱਤਾ ਹੈ, ਸ਼ਹੀਦ ਕਰਾਇਆ, ਉਹ ਆਵਾਜ਼ ਚੁੱਕਦੀ ਹੈ ਤੇ ਕਿਵੇਂ ਉਹਦੇ ਖਿਲਾਫ ਅਜੇ ਵੀ ਹਟੇ ਨਹੀਂ ਕਿ ਜਾਲੀ ਜਿਹੀ ਵੀਡੀਓ ਕਿਤੇ UAE ਦੀ ਪਾ ਕੇ ਔਰ ਦੂਜੇ ਉਹਦੇ ਨਾਲ ਜੋੜ ਕੇ, ਮਤਲਬ ਇਸ ਲੈਵਲ ਦੀ ਕਰੈਕਟਰ ਅਸੈਸੀਨੇਸ਼ਨ। ਔਰ ਮੈਂ ਸਮਝਦਾ ਵੀ ਇਹ ਬਹੁਤ ਚੰਗੀ ਗੱਲ ਹੈ ਕਿ ਵੀ ਹੁਣ ਉਹਦੇ ਹੱਕ 'ਚ ਮੈਂ ਜਿਵੇਂ ਪਹਿਲਾਂ ਵੀ ਕਿਹਾ ਜਿੱਥੇ ਪ੍ਰੋਟੈਸਟ ਹੋਏ ਨੇ ਇੱਧਰ ਕਪੂਰਥਲੇ ਵੱਲ ਮੈਂ ਦੇਖ ਰਿਹਾ ਸੀ ਕਿ ਅੱਜ ਹੀ ਸਟੋਰੀ ਸੀ ਕਿ ਕਿਵੇਂ ਜਿਹਦੇ 'ਚ ਉਹ ਕਿਉਂਕਿ ਉਹਨੇ ਆਪਣੇ ਆਪ ਨੂੰ ਡਿਸਟੈਂਸ ਕਰ ਰਿਹਾ ਸੀ ਉਹ ਸਾਰੇ ਤੋਂ, ਪਰ ਉੱਥੋਂ ਦੇ ਲੋਕਾਂ ਨੇ ਇੱਕ ਕੱਪੜੇ ਦੇ ਉੱਤੇ 10,000 ਤੋਂ ਜ਼ਿਆਦਾ ਉਹਦੇ ਤੇ ਦਸਤਖਤ ਕਰਕੇ ਉਹਨਾਂ ਨੇ ਉਹਨੂੰ ਪ੍ਰੈਜ਼ੈਂਟ ਕੀਤਾ ਗੁਰਮੇਹਰ ਨੂੰ ਕਿ ਤੂੰ ਸਾਡੀ ਬੱਚੀ ਹੈ ਔਰ ਸਾਨੂੰ ਤੇਰੇ ਤੇ ਫਖਰ ਹੈ, ਔਰ ਉਹਨੇ ਉਹ ਰਿਸੀਵ ਕੀਤਾ। ਸੋ ਪਹਿਲੀ ਵਾਰ ਉਹ ਇਸ ਕਿਸਮ ਦੇ ਫੰਕਸ਼ਨ ਤੇ ਇਸ ਤੋਂ ਬਾਅਦ ਆਈ ਹੈ। ਸੋ ਕੁੱਲ ਮਿਲਾ ਕੇ ਜਿਹੜਾ ਸਪੋਰਟ ਬੇਸ ਕਾਫੀ ਵੱਧ ਰਿਹਾ, ਪਰ ਦੇਖਣ ਵਾਲੀ ਗੱਲ ਇਹ ਹੈ ਵੀ ਅਸੀਂ ਕਦੋਂ ਤੱਕ ਕਿਰਾਏ ਤੇ ਜਦੋਂ ਕੋਈ ਰਹਿੰਦਾ ਹੁੰਦਾ ਹੈ, ਜਦੋਂ ਇੱਕ ਮਾਲਕ ਇੱਕ ਘਰ ਤੁਸੀਂ ਬਦਲਦੇ ਦੂਜਾ ਇੱਕ ਸਟੇਜ ਆ ਜਾਂਦੀ ਹੈ ਕਿ ਬੀਬੀਆਂ ਜਿਹੜੀਆਂ ਨੇ ਉਹਨੂੰ ਫਾਈਨਲ ਚੈਲੰਜ ਦੇ ਦਿੰਦੀਆਂ ਕਿ ਬਈ ਹੁਣ ਅਗਲੇ ਕਿਰਾਏ ਦੇ ਘਰ 'ਚ ਨਹੀਂ ਜਾਣਾ, ਮੈਂ ਹੁਣ ਜਦੋਂ ਜਾਣਾ ਆਪਣੇ ਘਰ 'ਚ ਜਾਣਾ ਕਿ ਇਨ ਦਾ ਐਂਡ। ਸੋ ਅਸੀਂ ਇੱਥੇ ਆਏ 100 ਸਾਲ ਪਹਿਲਾਂ ਆਏ, ਅਡਾਪਟਡ ਕੰਟਰੀ, 5 ਜਨਰੇਸ਼ਨਾਂ ਇੱਥੇ ਹੋ ਗਈਆਂ, ਉਹਦੇ ਤੋਂ ਬਾਅਦ ਵੀ ਜੇ ਕਹਿੰਦੇ ਨੇ ਗੋ ਹੋਮ ਤੇ ਫਿਰ ਸਾਨੂੰ ਇਹ ਤਾਂ ਸੋਚਣਾ ਪਏਗਾ ਨਾ ਕਿ ਵੀ ਸਾਡਾ ਹੋਮ ਕਿਹੜੇ ਘਰ। ਔਰ ਅਸੀਂ ਸਮਝਦੇ ਹਾਂ ਵੀ ਸਾਡਾ ਹੋਮ ਬਣਾਉਣ ਦੇ ਲਈ ਸਾਡੇ ਵੀਰਾਂ ਭੈਣਾਂ ਨੇ ਪਿਛਲੇ 3 ਦਹਾਕਿਆਂ 'ਚ 1.5 ਲੱਖ ਤੋਂ ਜ਼ਿਆਦਾ ਜਿਹੜੇ ਆਪਣੀਆਂ ਜਾਨਾਂ ਦੇ ਨਜ਼ਰਾਨੇ ਜਿਹੜੇ ਨੇ ਇਸ ਫਰੀडम ਦੇ ਲਈ, ਆਜ਼ਾਦੀ ਦੇ ਲਈ ਜਿਹੜੇ ਨੇ ਉਹ ਭੇਟ ਕੀਤੇ ਨੇ। ਸੋ ਦਰਿਆਏ ਜਮਨਾ ਤੋਂ ਵਾਘਾ ਤੱਕ
ਜਿਹੜਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜੇ 50 ਸਾਲ ਬਾਅਦ ਮੀਜ਼ੋਆਂ ਨੂੰ ਨਹੀਂ ਭੁੱਲਿਆ, ਅਸੀਂ 32 ਸਾਲਾਂ ਬਾਅਦ ਕਿਉਂ ਭੁੱਲ ਗਏ ਕਿ ਸਾਡੇ ਤੇ ਕਿਵੇਂ ਟੈਂਕਾਂ ਤੋਪਾਂ ਦੇ ਨਾਲ ਹਮਲਾ ਹੋਇਆ ਸੀ। ਸੋ ਅਸੀਂ ਜਿੱਥੇ ਇਹ ਮਹਿਸੂਸ ਕਰਦੇ ਹਾਂ ਕਿ ਇੱਥੇ ਜੋ ਅਸੀਂ ਫੇਸ ਕਰ ਰਹੇ ਹਾਂ ਵੱਡਾ ਚੈਲੰਜ ਹੈ, ਨੋਟ ਆਫ ਕੌਸ਼ਨ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਨੇ ਉਹ ਚੰਗੇ ਡਾਇਰੈਕਟਿਵ ਵੀ ਦਿੰਦੀਆਂ ਨੇ ਕਿਵੇਂ ਕੀਤਾ ਜਾਏ। ਅਮਰੀਕਨ FBI ਦੂਜੀ ਉਹਨੂੰ ਪ੍ਰੋਬ ਵੀ ਕਰ ਰਹੀ ਹੈ, ਐਜ਼ ਏ ਹਿਟ ਕ੍ਰਾਈਮ ਵੀ ਕਰ ਲਏਗੀ, ਪਰ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਹਿਟ ਕ੍ਰਾਈਮ ਵਾਕਿਆ ਦੇਖ ਸਕਾਂਗੇ। ਸੋ ਇਹ ਅਲਟੀਮੇਟਲੀ ਸਾਨੂੰ ਆਪਣਾ ਘਰ ਖਾਲਿਸਤਾਨ ਬਣਾਉਣ ਦੇ ਲਈ ਇਸ ਕਿਸਮ ਦਾ ਜਿਹੜਾ ਨੈਗੇਟਿਵ ਮਾਹੌਲ ਹੈ ਉਹ ਹੋਰ ਵੀ ਇਨਸਪਾਇਰ ਕਰੇ ਕਿ ਭਾਈ ਸਾਡਾ ਆਪਣਾ ਘਰ ਹੋਣਾ ਚਾਹੀਦਾ, ਤਾਂ ਕਿ ਅਸੀਂ ਘੱਟੋ ਘੱਟ ਕੋਈ ਤਾਂ ਥਾਂ ਇਸ ਧਰਤੀ ਤੇ ਹੋਏ ਜਿੱਥੇ ਅਸੀਂ ਆਜ਼ਾਦੀ ਨਾਲ ਆਪਣਾ ਸਿੱਖੀ ਰਵਾਇਤਾਂ ਅਨੁਸਾਰ ਆਪਣਾ ਜੀਵਨ ਜੀ ਸਕੀਏ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਸੀਂ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।